से ਹੁਣ पुल आउट हो गया, पाकिस्तान का की रद्द-ए-अमल हो सकता है? बिल्कुल सही किया मुफाज तुसी कि माइट इज़ राइट। अगर तुसी बांग्लादेश ਦੇ ਰਿਜ਼ਰਵਸ ਦੇਖੋ ਨਾ, ਉਹਨਾਂ ਦਾ ਇਹੀ ਮਸਲਾ ਸੀ ਕਿ ਤੁਸੀਂ ਜਿਸ ਤਰ੍ਹਾਂ ਮੁਸਤਫੀਜ਼ੁਰ ਰਹਿਮਾਨ ਨੂੰ ਇੱਕ ਪਲੇਅਰ ਨੂੰ ਅਕਾਮੋਡੇਟ ਨਹੀਂ ਕਰ ਸਕਦੇ, ਔਰ ਇਹ ਨਹੀਂ ਕਿ ਉਹਨੂੰ ਬੰਗਲਾਦੇਸ਼ੀ ਹੋਣ ਦੀ ਵਜ੍ਹਾ ਨਾਲ, ਬੰਗਲਾਦੇਸ਼ੀ ਮੁਸਲਿਮ ਹੋਣ ਦੀ ਵਜ੍ਹਾ ਨਾਲ KKR ਨੇ ਜਿਹੜਾ ਉਹਨੂੰ ਲਿਆ, ਸ਼ਾਹਰੁਖ ਖਾਨ ਨੂੰ ਵੀ ਜਿਹੜਾ ਨਾ ਥ੍ਰੈਟਸ ਮਿਲੇ, ਫਿਰ ਮੁਸਤਫੀਜ਼ੁਰ ਰਹਿਮਾਨ ਨੂੰ ਵੀ ਥ੍ਰੈਟਸ ਮਿਲੇ, ਔਰ ਕਿਹਾ ਗਿਆ ਕਿ ਮੁਸਤਫੀਜ਼ੁਰ ਰਹਿਮਾਨ ਜਾਂ ਸ਼ਾਹਰੁਖ ਖਾਨ ਦੋਨਾਂ ਨੂੰ ਅਗਰ ਮੁਸਤਫੀਜ਼ ਖੇਲਦਾ ਰਹੇਗਾ ਤੇ ਇਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਏਗਾ। ਇਸੇ ਵਜ੍ਹਾ ਤੋਂ KKR ਨੇ, ਸ਼ਾਹਰੁਖ ਖਾਨ ਨੇ BCCI ਦੇ ਉੱਤੇ ਕਹਿਣ ਦੇ ਉੱਤੇ ਮੁਸਤਫੀਜ਼ੁਰ ਰਹਿਮਾਨ ਨੂੰ IPL ਦੇ ਵਿੱਚੋਂ ਕੱਢ ਦਿੱਤਾ। ਹੁਣ ਇਹ ਜੈਨੂਇਨ ਗਰਾਊਂਡਸ ਨੇ ਕਿ ਸਿਕਿਉਰਿਟੀ ਦਾ ਮਾਮਲਾ ਜਿਹੜਾ ਕੱਲ ICC ਦੀ ਦੇਖੋ ਰਿਲੀਜ਼ ਆਈ ਹੈ, ICC ਦੀ ਤਾਂ ਰਿਲੀਜ਼ ਹਜੇ ਆਈ ਨਹੀਂ, ਇਹ ਵੀ ਇੰਡੀਅਨ ਮੀਡੀਆ ਵੱਲੋਂ ਹੀ ਜਿਹੜਾ ਨਾ ਰਿਪੋਰਟ ਆਈ ਹੈ ਕਿ ICC ਨੇ ਜਿਹੜਾ ਕਿਹਾ ਹੈ ਕਿ ਜਾਂ ਤਾਂ ਬੰਗਲਾਦੇਸ਼ ਆ ਕਰ ਇੰਡੀਆ ਦੇ ਵਿੱਚ ਖੇਡੇ, ਨਹੀਂ ਤਾਂ ਫਿਰ ਅਸੀਂ ਸਕਾਟਲੈਂਡ ਨੂੰ ਲੈ ਲਾਂਗੇ, ਔਰ 24 ਘੰਟੇ ਦਾ ਜਿਹੜਾ ਨਾ ਅਲਟੀਮੇਟਮ ਦੇ ਦਿੱਤਾ ਗਿਆ। ਮੇਰੇ ਖਿਆਲ 'ਚ ਹਜੇ ਵੀ ਜਿਹੜਾ ਨਾ ਆਖਰੀ ਓਵਰ ਨਹੀਂ ਸੁੱਟਿਆ ਗਿਆ। ਆਖਰੀ ਓਵਰ ਦੇ ਵਿੱਚ ਜਿਹੜੇ 2-3 ਬਾਲ ਨੇ, ਇਹਦੇ ਵਿੱਚ ਚੌਕਾ ਛੱਕਾ ਮਾਰ ਸਕਦਾ ਹੈ ਬੰਗਲਾਦੇਸ਼, ਔਰ ਇਹਦੇ ਵਿੱਚ ਜ਼ਰੂਰ ਪਾਕਿਸਤਾਨ ਦਾ ਕਿਰਦਾਰ ਅਹਿਮ ਹੋਏਗਾ। ਕੱਲ ਵੋਟਿੰਗ ਦੇ ਵਿੱਚ ਵੀ ਜਿਹੜੀ ਅਗਰ ਉਹਨੂੰ ਅਥੈਂਟਿਕ ਮੰਨ ਲਿਆ ਜਾਵੇ ਤੇ 2 ਵੋਟ, ਇੱਕ ਬੰਗਲਾਦੇਸ਼ ਔਰ ਦੂਸਰਾ ਪਾਕਿਸਤਾਨ ਦਾ ਵੋਟ। ਪਾਕਿਸਤਾਨ ਜਿਸ ਤਰ੍ਹਾਂ ਤੁਸੀਂ ਕਿਹਾ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਹੈ, ਔਰ ਪਾਕਿਸਤਾਨ ਇੱਕ ਪਾਵਰ ਹੈ ਕ੍ਰਿਕਟ ਦੇ ਵਿੱਚ, ਖੁਦ ਵੀ ਇੱਕ ਪਾਵਰ ਹੈ ਨਾਲ। ਜਦੋਂ ਪਾਕਿਸਤਾਨ ਇੰਡੀਆ ਦਾ ਮੁਕਾਬਲਾ ਹੁੰਦਾ, ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਕਿ ਫਿਰ ICC ਇੰਡੀਅਨ ਕ੍ਰਿਕਟ ਬੋਰਡ ਪੈਸਾ ਕਿਸ ਤਰ੍ਹਾਂ ਕਮਾਏਗਾ, ਕਿਉਂਕਿ ਬ੍ਰੌਡਕਾਸਟਰ ਵੀ ਇੰਡੀਅਨ ਹੀ ਨੇ। ਅਗਰ ਪਾਕਿਸਤਾਨ ਇਸ ICC ਇਵੈਂਟ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦਾ ਤੇ ਇਹ ਵੱਡੀ ਖਬਰ ਹੋਏਗੀ, ਔਰ ਅਗਰ ਪਾਕਿਸਤਾਨ ਪਾਰਟਿਸਿਪੇਟ ਨਹੀਂ ਕਰਦਾ, ਮੈਂ ਪਹਿਲਾਂ ਵੀ ਕਹਿੰਦਾ ਹੈ ਕਿ ਫਿਰ ਦਿਵਾਲੀਆ ਹੋ ਜਾਏਗਾ ICC, ਫਿਰ ICC ਨਹੀਂ ਰਹੇਗਾ, ਇਹਦੀ ICC ਨੂੰ ਮਤਲਬ ਡਿਮੋਲਿਸ਼ ਕਰਨਾ ਪਏਗਾ। ਫਿਰ ਫਿਊਚਰ ਦੇ ਵਿੱਚ ਕ੍ਰਿਕਟ ਦਾ ਕੀ ਨਕਸ਼ਾ ਨਿਕਲੇਗਾ, ਇੱਕ ਹੋਰ ਬਾਡੀ ਬਣੇਗੀ, ਮਤਲਬ ਉਹਨੂੰ ਚੀਜ਼ਾਂ ਨੂੰ ਕਿਸ ਤਰ੍ਹਾਂ ਲੈ ਕੇ ਚੱਲਿਆ ਜਾਏਗਾ, ਇਹ ਬਾਅਦ ਵਾਲੀਆਂ ਗੱਲਾਂ। ਮਤਲਬ ਕਿ ਹੁਣੇ ਕ੍ਰਿਕਟ ਵਾਸਤੇ ਜਿਹੜਾ ਕੱਲ ਦਾ ਜਿਹੜਾ ਉਹ ਸਟੇਟਮੈਂਟ ਹੈ, ਜਿਹੜੀ ਖਬਰ ਹੈ, ਉਹ ਬਹੁਤ ਹੀ ਜਿਹੜੀ ਨਾ ਅਫਸੋਸਨਾਕ ਹੈ, ਕਿਉਂਕਿ ਤੁਸੀਂ ਇੱਕ ਫੁੱਲ ਮੈਂਬਰ ਨੇਸ਼ਨ ਬੰਗਲਾਦੇਸ਼ ਜਿਹਦਾ ਇੱਕ ਕ੍ਰਿਕਟ ਦੇ ਵਿੱਚ ਰੋਲ ਹੈ, ਅਗਰ ਉਹਨਾਂ ਦੀ ਜੈਨੂਇਨ ਗਰਾਊਂਡ ਸੀ ਤੇ ਉਹ ਜੈਨੂਇਨ ਗਰਾਊਂਡ ਨੂੰ ਜਿਹੜਾ ਨਾ ਐਡਰੈਸ ਕਰਨਾ ਚਾਹੀਦਾ ਸੀ। ਤੇ ਯਾਸਿਰ ਸਾਹਿਬ ऐसे कल ਨੂੰ ਫਿਰ ਇੰਜ ਹੋਏਗਾ ਕਿ ਜੇ ਕੋਈ ਵੀ ਮੁਲਕ ਆਪਣੇ ਸਿਕਿਉਰਿਟੀ ਕੰਸਰਨਸ ਰੱਖੇਗਾ ICC ਦੇ ਅੱਗੇ, ਤੇ ICC ਨੂੰ ਇਹ ਕਹਿ ਦੇਗਾ ਤੂੰ ਖੇਡਣਾ ਤਾਂ ਖੇਡ, ਵਰਨਾ ਤੂੰ ਫਾਰੇਂਗਾ, ਅਸੀਂ ਸਕਾਟਲੈਂਡ ਨੂੰ ਜਾਂ ਕਿਸੇ ਵੀ ਹੋਰ ਮੁਲਕ ਨੂੰ ਸ਼ਾਮਿਲ ਕਰ ਦਾਂਗੇ। ਇਹ ਤਾਂ ਬਹੁਤ ਅਫਸੋਸਨਾਕ ਹੈ। ਦੇਖੋ ਜੀ, ਰੀਤ ਵੀ ਤਾਂ ਇੰਡੀਆ ਨੇ ਪਾਈ ਨਾ ਮੁਫਾਜ਼। 2025 ਦੀ ਜਿਹੜੀ ਚੈਂਪੀਅਨਸ ਟਰਾਫੀ ਸੀ, 2 ਮਹੀਨੇ ਪਹਿਲਾਂ ਖਬਰ ਆਣੀ ਸ਼ੁਰੂ ਹੋ ਗਈ ਕਿ ਇੰਡੀਆ ਪਾਕਿਸਤਾਨ ਟਰੈਵਲ ਨਹੀਂ ਕਰੇਗਾ। ਪਹਿਲਾਂ ਆਪਣੇ ਮੀਡੀਆ ਦੇ ਥਰੂ ਇਹ ਖਲਵਾਇਆ ਗਿਆ ਕਿ ਸਾਡੀ ਟੀਮ ਨੂੰ ਜਿਹੜਾ ਨਾ ਥ੍ਰੈਟਸ ਨੇ, ਅਸੀਂ ਜਿਹੜਾ ਨਾ ਸਿਕਿਉਰ ਫੀਲ ਨਹੀਂ ਕਰਦੇ, ਸਿਕਿਉਰਿਟੀ ਥ੍ਰੈਟਸ ਨੇ ਪਾਕਿਸਤਾਨ ਦੇ ਵਿੱਚ। ਜਦੋਂ ਮੋਹਸਿਨ ਨਕਵੀ ਸਾਹਿਬ ਚੇਅਰਮੈਨ ਕ੍ਰਿਕਟ ਬੋਰਡ ਨੇ, ਜੋ ਵਜ਼ੀਰ ਦਾਖਲਾ ਵੀ ਨੇ, ਉਹਨਾਂ ਨੇ ਉਹਨਾਂ ਦੇ ਸਾਰੇ ਖਦਸ਼ਾਤ ਦੂਰ ਕਰ ਦਿੱਤੇ, ਔਰ ਇਹ ਬਾਵਰ ਕਰਵਾਇਆ ਕਿ ਸਾਊਥ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਦੁਨੀਆ ਜਹਾਨ ਦੀਆਂ ਸਾਰੀਆਂ ਟੀਮਾਂ ਜਿਹੜੀਆਂ ਨਾ ਪਾਕਿਸਤਾਨ ਦੇ ਵਿੱਚ ਆ ਕੇ ਖੇਡਣੀਆਂ ਚਾਹੁੰਦੀਆਂ, ਔਰ ਜਿਹੜੀਆਂ ਬਾਅਦ ਚੋਂ ਆ ਕੇ ਖੇਡੀਆਂ ਵੀ। ICC ਚੈਂਪੀਅਨਸ ਟਰਾਫੀ ਇੱਕ ਸਕਸੈਸ ਹੋਈ ਪਾਕਿਸਤਾਨ ਦੇ ਵਿੱਚ। ਉਹ ਸਾਰਾ ਕੁਝ ਜਦੋਂ ਦੇਖ ਲਿਆ, ਫਿਰ ਉਹਨਾਂ ਨੇ ਜਿਹੜਾ ਨਾ ਬੈਕਆਊਟ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਨਾ ਜਾਣਾ ਹੀ ਨਹੀਂ ਚਾਹੁੰਦੇ। ਦੇਖੋ, ਅਗਰ ਇੰਡੀਆ ਵਾਸਤੇ ਸਾਰਾ ਕੁਝ ਕੀਤਾ ਜਾ ਸਕਦਾ ਹੈ ਕਿ ਜਿਨ੍ਹਾਂ ਦੇ ਸਿਕਿਉਰਿਟੀ ਰੀਜ਼ਨਸ ਵੀ ਨਹੀਂ ਸੀ, ਮਤਲਬ ਪਾਕਿਸਤਾਨ ਦੇ ਵਿੱਚ ਬਿਲਕੁਲ ਸੇਫ ਸੀ, ਆ ਕਰ ਖੇਲਦੇ, ਫਿਰ ਬਰਾਬਰੀ ਦੀ ਬੁਨਿਆਦ ਦੇ ਉੱਤੇ ਇਹ ਤੈਅ ਪਾਇਆ। ਪਾਕਿਸਤਾਨ ਦਾ ਪਹਿਲਾ ਚੇਅਰਮੈਨ ਕ੍ਰਿਕਟ ਬੋਰਡ ਮੋਹਸਿਨ ਨਕਵੀ ਹੋਇਆ, ਜਿਨਨੇ ਜਿਹੜਾ ਨਾ ਅੱਖਾਂ 'ਚ ਅੱਖਾਂ ਪਾ ਕੇ ਇੰਡੀਆ ਨੂੰ ਮਨਵਾਇਆ ਔਰ ਲਿਖਵਾਇਆ। ਉਹਨੂੰ ਪਤਾ ਸੀ ਕਿ ਧੋਖਾ ਦੇਣ ਵਾਲੀ ਕੌਮ ਹੈ, ਇਹਨਾਂ ਨੇ ਫਿਰ ਧੋਖਾ ਦੇ ਦੇਣਾ ਸਾਨੂੰ। ਉਹਨਾਂ ਨੇ ਜਦੋਂ ਲਿਖਵਾ ਲਿਆ ਕਿ ਹੁਣ ਜਿਹੜਾ ਨਾ ਆਇੰਦਾ ਤੋਂ ਬਾਅਦ ਪਾਕਿਸਤਾਨ ਵੀ ਜਿਹੜਾ ਨਾ ਇੰਡੀਆ ਨਹੀਂ ਆਏਗਾ। ਹੁਣ ਪਾਕਿਸਤਾਨ ਕੋਲੰਬੋ ਦੇ ਵਿੱਚ ਇੱਕ ਮੈਚ ਵਾਸਤੇ ਉਹਨਾਂ ਨੇ ਦੇਖੋ 22 ਮੁਕਾਬਲੇ ਜਿਹੜੇ ਨਾ ਕੋਲੰਬੋ ਦੇ ਵਿੱਚ ਆ ਗਏ ਤੇ ਜਿੱਤ ਪਾਕਿਸਤਾਨ ਦੀ ਹੋਈ। ਹੁਣ ਜਿਹੜਾ ਸਿਨੈਰੀਓ ਬਣਿਆ ਹੈ, ਇਹ ਉਸੇ ਮਤਲਬ ਕਿ ਅਗਰ ਤੁਸੀਂ ਇੰਡੀਆ ਵਾਸਤੇ ਕਰ ਸਕਦੇ ਹੋ, ਫਿਰ ਪਾਕਿਸਤਾਨ ਵਾਸਤੇ ਕਰ ਸਕਦੇ ਹੋ। ਤੇ ਬੰਗਲਾਦੇਸ਼ ਦੇ ਅਗਰ ਜੈਨੂਇਨ ਰੀਜ਼ਨਸ ਨੇ, ਔਰ ICC ਇਹ ਕਹਿੰਦਾ ਹੈ ਜੀ ਕਿ ਇਹਨਾਂ ਦੇ ਜੈਨੂਇਨ ਰੀਜ਼ਨਸ ਹੀ ਨਹੀਂ ਹੈ, ਸਿਕਿਉਰ ਹੈ ਬੰਗਲਾਦੇਸ਼ ਦੀ ਟੀਮ ਇੰਡੀਆ ਦੇ ਵਿੱਚ, ਔਰ ਐਸਾ ਨਹੀਂ ਹੈ। ਕੋਈ ਇੰਡੀਪੈਂਡੈਂਟ ਸਿਕਿਉਰਿਟੀ ਏਜੰਸੀ ਨੇ ਰਿਪੋਰਟ ਹੀ ਨਹੀਂ ਦਿੱਤੀ। ਮਤਲਬ ਕਿ ਗਮ ਗਰਮ ਹੈ। ਮਤਲਬ ਬੰਗਲਾਦੇਸ਼ ਦਾ ਇੱਕ ਪਲੇਅਰ ਅਗਰ ਮਹਿਫੂਜ਼ ਨਹੀਂ ਹੈ ਉੱਥੇ, ਔਰ ਖੁਦ ਇੰਡੀਆ ਮੰਨਦਾ ਹੈ, ਤੇ ਇੰਡੀਆ ਨੂੰ ਖੁਦ ਹੀ ਚਾਹੀਦਾ ਸੀ, ਇੰਡੀਅਨ ਸਰਕਾਰ ਨੂੰ ਚਾਹੀਦਾ ਸੀ। ਪਤਾ ਨਹੀਂ ਕਿਹੜੀ ਸਿਆਸਤ ਖੇਲ ਰਹੇ ਨੇ। ਜਿਸ ਤਰ੍ਹਾਂ ਪਹਿਲਾਂ ਵੀ ਇਹਨਾਂ ਨੇ ਦੇਖੋ ਮਈ ਦੇ ਵਿੱਚ ਜਿਹੜਾ ਐਡਵੈਂਚਰ ਕਰਨ ਦੀ ਕੋਸ਼ਿਸ਼ ਕੀਤੀ, ਉਹ ਫਿਰ ਆਪਣੇ ਹੀ ਰਾਫੇਲ ਜਿਹੜੇ ਨਾ ਗਿਰਾ ਲਏ। ਮਤਲਬ ਕਿ ਮੋਦੀ ਹੁਣ ਪਾਗਲ ਹੈ ਔਰ ਨਫ਼ਰਤ ਦੇ ਵਿੱਚ ਜਲ ਰਿਹਾ ਹੈ, ਉਹਨੂੰ ਖੁਦ ਸਮਝ ਨਹੀਂ ਆ ਰਹੀ। ਔਰ ਉਹਨਾਂ ਦੇ ਜਿਹੜੇ ਸਹਾਫੀ ਨੇ ਜਾਂ ਜਿਹੜੇ ਯੂਟਿਊਬਰਸ ਨੇ, ਉਹ ਵੀ ਉਹਦੀ ਹੀ ਬੋਲੀ ਜਿਹੜੇ ਨਾ ਬੋਲਦੇ ਰਹਿੰਦੇ ਨੇ। अच्छा, इंडियन मीडिया भी प्रोपेगेंडा कर रहा है कि जी पाकिस्तान की मजबूरी है बांग्लादेश के नाल खड़े होना। तुहानूं पता है एशियन क्रिकेट काउंसिल की असीं गल करिए, अफगानिस्तान नाल वैसे ही साडी जंग चलती पई है, तो श्रीलंकन बोर्ड का वैसे ही झुकाओ BCCI वल रहिंदा है, तो इस लई पाकिस्तान ज़्यादा ग्राउंड विच क्लीयर है बांग्लादेश दे नाल।
ਇਹ ਗੱਲ ਨਹੀਂ ਮੁਫਾਜ਼, ਦੇਖੋ ਪਾਕਿਸਤਾਨ ਜਿਹੜਾ ਨਾ ਜੈਨੂਇਨ ਗਰਾਊਂਡ ਦੇ ਉੱਤੇ ਕੋਈ ਵੀ ਇੰਡੀਪੈਂਡੈਂਟ ਬੰਦਾ ਅਗਰ ਦੇਖੇ ਔਰ ਪੂਰੇ ਸਿਨੈਰੀਓ ਨੂੰ ਜਿਹੜਾ ਨਾ ਦੇਖਿਆ ਜਾਵੇ, ਮੁਸਤਫੀਜ਼ ਤੋਂ ਲੈ ਕੇ ਜਿਹੜੀਆਂ ਡਿਵੈਲਪਮੈਂਟ ਹੋਈਆਂ, ਜਿਸ ਤਰ੍ਹਾਂ ਇਹਨਾਂ ਦੇ ਸ਼ਾਇਕੀਨ ਨੂੰ ਕਿਹਾ ਗਿਆ ਕਿ ਇੱਕ ਹੀ ਗਰਾਊਂਡ ਹੋਏਗਾ ਇੰਡੀਆ ਦੇ ਵਿੱਚ, ਤੁਹਾਡੇ ਵੈਨਿਊਜ਼ ਜਿਹੜੇ ਨਾ ਚੇਂਜ ਕਰ ਦਿੱਤੇ ਜਾਣਗੇ, ਮਤਲਬ ਕਲਕੱਤਾ ਤੇ ਵੈਨਖੇੜੇ ਚੇਂਜ ਕਰ ਦਿੱਤਾ ਜਾਏਗਾ, ਜਿੱਥੇ ਸ਼ਿਵ ਸੈਨਾ ਦਾ ਜਿਹੜਾ ਨਾ ਬਹੁਤ ਜ਼ਿਆਦਾ ਜ਼ੋਰ ਹੈ ਵੈਨਖੇੜੇ ਦੇ ਵਿੱਚ, ਤੇ ਹਿੰਦੂ ਇੰਤਖਾਬ ਸੰਘ ਤਨਜ਼ੀਮ ਹੈ, ਤੇ ਤੁਹਾਨੂੰ ਜਿਹੜਾ ਨਾ ਚਿਦੰਬਰਮ ਜਾਂ ਚੇਨਈ ਦੇ ਵਿੱਚ ਤੁਹਾਡੇ ਮੁਕਾਬਲੇ ਸਾਰੇ ਰੱਖ ਦਿੱਤੇ ਜਾਣਗੇ। ਉੱਥੇ ਜਿਹੜਾ ਨਾ ਫਿਰ ਤੁਹਾਡੇ ਸ਼ਾਇਕੀਨ ਜਿਹੜੇ ਨਾ ਬੰਗਲਾਦੇਸ਼ੀ ਕਿੱਟ ਪਾ ਕੇ ਨਹੀਂ ਜਾਣਗੇ, ਕੌਮੀ ਪਰਚਮ ਨਹੀਂ ਲੈ ਕੇ ਆਣਗੇ, ਫਿਰ ਮੁਸਤਫੀਜ਼ ਨੂੰ ਨਹੀਂ ਲੈ ਕੇ ਆਣਗੇ। ਇੰਨਾ ਸਿਆਪਾ ਕਰਨ ਦੀ ਫਿਰ ਕਿਹੜੀ ਜ਼ਰੂਰਤ? ਇਹਦਾ ਮਤਲਬ ਹੈ ਕਿ ਪੋਲੀਟੀਕਲ ਪੁਆਇੰਟ ਸਕੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੰਗਲਾਦੇਸ਼ ਦੇ ਵਿੱਚ, ਕਿਉਂਕਿ ਇਲੈਕਸ਼ਨ ਨੇ ਔਰ ਇਸ ਦਫਾ ਪਹਿਲੀ ਦਫਾ ਹੋਏਗਾ ਨਾ ਪਿਛਲੇ 30-35 ਸਾਲ ਦੇ ਵਿੱਚ ਕਿ ਬੰਗਲਾਦੇਸ਼ ਦੇ ਵਿੱਚ ਉਹ ਗਵਰਨਮੈਂਟ ਬਣਨ ਜਾ ਰਹੀ ਹੈ ਕਿ ਜਿਹੜੀ ਇੰਡੀਆ ਦੀ ਜਿਹੜੀ ਨਾ ਮਰਜ਼ੀ ਦੀ ਗਵਰਨਮੈਂਟ ਨਹੀਂ ਹੋਏਗੀ। ਮਤਲਬ ਸ਼ੇਖ ਹਸੀਨਾ ਵਾਜਦ ਜਿਹੜੀ ਨਾ ਉਹਨਾਂ ਦੇ ਕੋਲ ਹੈ, ਤੇ ਉਹ ਜਿਹੜਾ ਖਸਿਆਨੀ ਬਿੱਲੀ ਖੰਭਾ ਨੁਚੇ ਵਾਲਾ ਕੰਮ ਹੈ ਕਿ ਜਦੋਂ ਉਹਨੂੰ ਕੁਝ ਸਮਝ ਨਹੀਂ ਆਉਂਦਾ ਉਹ ਫਿਰ ਜਿਹੜਾ ਨਾ ਇੱਧਰ ਕੰਮ ਜਿਹੜਾ ਨਾ ਸ਼ੁਰੂ ਕਰ ਦਿੰਦਾ, ਗਰਮ ਕਰ ਦਿੰਦਾ। ਔਰ ਪਾਕਿਸਤਾਨ ਦਾ ਜਿਹੜਾ ਮਾਮਲਾ, ਇੱਕ ਤਾਂ ਦੇਖੋ ਬੰਗਲਾਦੇਸ਼ ਰਾਈਟ ਦੇ ਉੱਤੇ, ਤੇ ਫਿਰ ਉਹਦੀ ਸਪੋਰਟ ਕਰਨੀ ਚਾਹੀਦੀ ਹੈ। ਔਰ ਸੈਕੰਡ ਜਿਹੜੀ ਬਦਮਾਸ਼ੀ ਦਿਖਾਉਂਦਾ ਹੈ ਨਾ, ਮਤਲਬ ਕਿ ਇੰਡੀਆ ਜਿਸ ਤਰ੍ਹਾਂ ਦੀ ਬਦਮਾਸ਼ੀ ਦਿਖਾਉਂਦਾ, ਇਹ ਤਵੱਕੋ ਹੋਰ ਕਿਸੇ ਬੋਰਡ ਤੋਂ ਨਹੀਂ ਕਰਨੀ ਚਾਹੀਦੀ ਕਿ ਉਹ ਅੱਗੇ ਆ ਕੇ ਜਿਹੜਾ ਨਾ ਅੱਖਾਂ ਦੇ ਵਿੱਚ ਅੱਖਾਂ ਪਾਵੇ ਇੰਡੀਆ ਦੇ। ਔਰ ਪਾਕਿਸਤਾਨ ਕ੍ਰਿਕਟ ਬੋਰਡ ਦਾ ਜਿਹੜਾ ਚੇਅਰਮੈਨ ਹੈ ਮੋਹਸਿਨ ਨਕਵੀ, ਇਹਨੇ ਪਹਿਲਾਂ ਵੀ ਦੇਖੋ ਸਰਪ੍ਰਾਈਜ਼ ਦਿੱਤਾ, ਸਾਰੀ ਦੁਨੀਆ ਇਹ ਕਹਿੰਦੀ ਸੀ ਕਿ ਪਾਕਿਸਤਾਨ ਨਹੀਂ ਲਿਖਵਾ ਸਕਦਾ ਇੰਡੀਆ ਕੋਲੋਂ ਹਾਈਬ੍ਰਿਡ ਫॉर ਹਾਈਬ੍ਰਿਡ, ਮਤਲਬ ਬਰਾਬਰੀ ਦੀ ਸਤਹ ਤੇ ਮਾਮਲਾਤ ਨਹੀਂ ਹੋਣਗੇ। ਲੇਕਿਨ ਇੱਥੇ ਵੀ ਕੋਈ ਨਾ ਕੋਈ ਸਰਪ੍ਰਾਈਜ਼, ਮਤਲਬ ਹਜੇ ਵੀ ਇਹ ਸਟੋਰੀ ਕਨਕਲੂਡ ਨਹੀਂ ਹੋਈ, ਮਤਲਬ ਕਿ ਵਰਲਡ ਕੱਪ ਹੋਣਾ ਵੀ ਹੈ ਕਿ ਨਹੀਂ ਹੋਣਾ, ਬੰਗਲਾਦੇਸ਼ ਨੇ ਇੰਡੀਆ ਜਾਣਾ ਹੈ ਜਾਂ ਬੰਗਲਾਦੇਸ਼ ਨੇ ਕੋਲੰਬੋ ਜਾਣਾ ਹੈ। ਐਜ਼ ਅ ਕ੍ਰਿਕਟ ਫੈਨ ਤੁਹਾਡੇ ਕੋਲ ਮੈਂ ਪੁੱਛਾਂ, ਤੁਸੀਂ ਕੀ ਕਹਿੰਦੇ ਹੋ, ਪਾਕਿਸਤਾਨ ਨੂੰ ਹੁਣ ਇਹ ਇਵੈਂਟ ਦਾ ਬਾਇਕਾਟ ਕਰਨਾ ਚਾਹੀਦਾ ਜਾਂ ਸ੍ਰੀਲੰਕਾ ਵਿੱਚ ਹਾਈਬ੍ਰਿਡ ਮਾਡਲ ਤਹਿਤ ਆਪਣੇ ਮੈਚਸ ਖੇਡਣੇ ਚਾਹੀਦੇ? ਦੇਖੋ ਐਜ਼ ਅ ਸਪੋਰਟਸ ਜਰਨਲਿਸਟ ਮੈਂ ਕਦੀ ਵੀ ਨਹੀਂ ਚਾਹਾਂਗਾ ਕਿ ਬੰਗਲਾਦੇਸ਼ ਬਾਹਰ ਹੋਵੇ ਜਾਂ ਪਾਕਿਸਤਾਨ ਬਾਹਰ ਹੋਵੇ। ਜਿਹੜਾ ਸਕੇਜੂਅਲ ਦੇ ਮੁਤਾਬਿਕ ਇਹ ਟੂਰਨਾਮੈਂਟ ਹੈ, 20 ਟੀਮਾਂ ਜਿਹੜੀਆਂ ਕੁਆਲੀਫਾਈ ਕਰਕੇ ਆਈਆਂ ਉਹਨਾਂ ਦਾ ਹੀ ਮੁਕਾਬਲਾ ਜਿਹੜਾ ਨਾ ਹੋਣਾ ਚਾਹੀਦਾ। ਲੇਕਿਨ ਜਿਸ ਤਰ੍ਹਾਂ ਇੱਜ਼ਤ ਜਿਹੜੀ ਹੈ ਨਾ, ਮਤਲਬ ਕਿ ਇੱਜ਼ਤ ਸਭ ਤੋਂ ਉੱਪਰ ਹੈ, ਮਤਲਬ ਅਗਰ ਤੁਹਾਡੀ ਇੱਜ਼ਤ ਨਹੀਂ ਹੈ ਨਾ ਫਿਰ ਕੁਝ ਵੀ ਨਹੀਂ ਹੈ। ਪਹਿਲਾਂ ਬੰਦੇ ਦੀ ਇੱਜ਼ਤ ਹੁੰਦੀ ਹੈ, ਇੱਜ਼ਤ ਨਫਸ ਹੁੰਦੀ ਹੈ, ਫਿਰ ਮਾਮਲਾ ਜਿਹੜੇ ਨਾ ਅੱਗੇ ਚੱਲਦੇ। ਔਰ ਜਿਸ ਤਰ੍ਹਾਂ ਦਾ ਵਿਹਾਰ ਇੰਡੀਆ ਕਰ ਰਿਹਾ, ਮਤਲਬ ਜਿਸ ਤਰ੍ਹਾਂ ਦੀ ਸੋਚ ਉਹਨਾਂ ਨੇ ਰੱਖੀ ਹੋਈ ਹੈ, ਜਿਹੜੀ ਇੰਤਹਾ ਪਸੰਦੀ ਉਹ ਦਿਖਾ ਰਹੇ ਨੇ, ਇਹ ਤਾਂ ਬਿਲਕੁਲ ਸਹੀ, ਮਤਲਬ ਕਿ ਅਸੀਂ ਸਮਝੇ ਨਾ ਜਿਸ ਤਰ੍ਹਾਂ ਮਜ਼ਹਬ ਨੂੰ ਲੈ ਕੇ ਜਾਂ ਮੁਸਲਮਾਨਾਂ ਨੂੰ ਲੈ ਕੇ, ਮਤਲਬ ਇਹ ਗੱਲਾਂ ਵੀ ਨਹੀਂ ਕਰਨੀਆਂ ਚਾਹੀਦੀਆਂ। ਲੇਕਿਨ ਇਹਨਾਂ ਨੇ ਫਿਰ ਸਾਨੂੰ ਦਿਖਾਇਆ ਕਿ ਜਿਸ ਤਰ੍ਹਾਂ ਪਾਰਟੀਸ਼ਨ ਤੋਂ ਬਾਅਦ ਅਸੀਂ ਜਿਹੜਾ ਨਾ ਮਾਈਗ੍ਰੇਟ ਕਰਕੇ ਪਾਕਿਸਤਾਨ ਜਿਹੜਾ ਮੌਜੂਦਾ ਪਾਕਿਸਤਾਨ ਹੈ ਇੱਥੇ ਆ ਗਏ, ਤੇ ਸਾਡੇ ਆਬਾਉਜਾਦ ਨੇ ਬਿਲਕੁਲ ਸਹੀ ਫੈਸਲਾ ਕੀਤਾ। ਕ੍ਰਿਕਟਰਸ ਵੀ ਤੁਸੀਂ ਦੇਖ ਲਓ, ਉਹਨਾਂ ਦੇ ਆਪਣੇ ਕ੍ਰਿਕਟਰਸ, ਮੁਹੰਮਦ ਸ਼ਮੀ ਨੂੰ ਦੇਖ ਲਓ, ਸਰਫਰਾਜ਼ ਨੂੰ ਦੇਖੋ, ਬੇਤਹਾਸ਼ਾ ਪਰਫਾਰਮੈਂਸਿਸ ਦਿੱਤੀ। ਔਰ ਇਹਨਾਂ ਦੇ ਹੀ ਜਰਨਲਿਸਟ ਕਹਿੰਦੇ ਨੇ ਕਿ ਇਹਨਾਂ ਨੂੰ ਜਿਹੜਾ ਨਾ ਕਿ ਬਾਇਸਨੈਸ, ਇਹਨਾਂ ਦੇ ਮਜ਼ਹਬ ਦੀ ਵਜ੍ਹਾ ਨਾਲ ਉਹਨਾਂ ਨੂੰ ਟੀਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਜਿਹੜੀ ਕਿ ਬੜੀ ਹੀ ਹੌਲਨਾਕ ਸਿਚੁਏਸ਼ਨ ਹੈ ਖਿੱਤੇ ਵਾਸਤੇ। ਔਰ ਅਗਰ ਇੰਜ ਹੀ ਚੱਲਦਾ ਰਹੇਗਾ ਤੇ ਇਹ ਮੈਂ ਹਮੇਸ਼ਾ ਕਹਿੰਦਾ ਕਿ ਵਰਲਡ ਕੱਪ ਇਹੋ ਜਿਹੀ ਮੁਤਨਾਜ਼ਾ ਜਗ੍ਹਾ ਦੇ ਉੱਤੇ ਕਰਨਾ ਹੀ ਨਹੀਂ ਚਾਹੀਦਾ। ਵਰਲਡ ਕੱਪ ਦੇ ਵਿੱਚ ਸਾਰੀਆਂ ਟੀਮਾਂ ਪਾਰਟਿਸਿਪੇਟ ਕਰਨ। ਯੂਏਈ ਬੜਾ ਹੀ ਬਿਹਤਰੀਨ ਵੈਨਿਊ ਹੈ, ਉੱਥੇ ਨਾ ਸਿਕਿਉਰਿਟੀ ਦਾ ਮਸਲਾ ਹੈ, ਨਾ ਕਿਸੇ ਫੈਨ ਦਾ ਕੋਈ ਪ੍ਰੋਬਲਮ ਹੋਏਗਾ। ਇੰਡੀਅਨ ਫੈਨ ਜਿਹੜੇ ਨੇ ਆਪਣੀ ਜਰਸੀ ਪਾ ਕੇ ਜਾ ਸਕਦੇ ਨੇ, ਪਾਕਿਸਤਾਨੀ ਫੈਨ ਆਪਣੀ ਜਰਸੀ ਪਾ ਕੇ ਜਾ ਸਕਦੇ ਨੇ, ਆਪਣੇ ਫੇਸ ਦੇ ਉੱਤੇ ਜਿਹੜਾ ਨਾ ਕੁਝ ਵੀ ਪ੍ਰਿੰਟ ਕਰਵਾ ਸਕਦੇ ਨੇ। ਇਸ ਤਰ੍ਹਾਂ ਬੰਗਲਾਦੇਸ਼ ਵੀ ਜਾ ਸਕਦੇ ਨੇ, ਦੁਨੀਆ ਭਰ ਦੇ ਲੋਕ ਉੱਥੇ ਜਾ ਕੇ ਕ੍ਰਿਕਟ ਨੂੰ ਐਜ਼ ਅ ਕ੍ਰਿਕਟ ਫੈਨ ਜਿਹੜਾ ਨਾ ਇੰਜੋਏ ਕਰ ਸਕਦੇ। ਇਸ ਤਰ੍ਹਾਂ ਦਾ ਜਿਹੜਾ ਘੁਟਨਜ਼ਦਾ ਮਾਹੌਲ ਹੋਵੇ, ਜਿੱਥੇ ਬਹੁਤ ਜ਼ਿਆਦਾ ਨਫ਼ਰਤ ਹੋਵੇ, ਉੱਥੇ ਕੋਈ ਵੀ ਖੇਡ ਨਹੀਂ ਹੋਣੀ ਚਾਹੀਦੀ। ਬਿਲਕੁਲ, ਇਵੈਂਟ ਸ਼ੁਰੂ ਹੋਣ ਤੋਂ ਪਹਿਲੇ ਇੱਕ ਸਵਾਲੀਆ ਨਿਸ਼ਾਨ